मित्रों, मेरा नाम अहमद रज़ा पंजाबी है और मैं को पिछले 10 साल तो पंजाबी काज ਦੇ ਨਾਲ ਆਪਣਾ ਆਪ ਦਾ ਜੋੜਿਆ ਹੋਇਆ। ਇਸ ਦੇ ਵਿੱਚ ਬੇਸ਼ੁਮਾਰ ਕਾਨਫਰੰਸਿਸ ਵੀ ਕੀਤੀਆਂ, ਹੋਰ ਪੰਜਾਬੀ ਲਈ ਜਿੰਨਾ ਹੋ ਸਕਦਾ ਸੀ ਇਹ ਮੈਂ ਕੀਤਾ ਔਰ ਇਹ ਸਾਰਾ ਕੰਮ ਯੂਨੀਵਰਸਿਟੀ ਔਰ ਮੈਂ ਜਿਹੜੀ ਆਪਣੀ ਮੇਰੀ ਲਾਈਫ ਸੀ ਉਹਦੇ ਜੌਬ ਦੀ ਲਾਈਫ ਮੈਂ ਉਸ ਤੋਂ ਬਾਅਦ ਕੀਤਾ। ਹੋਸ਼ ਆਉਂਦਿਆਂ ਇੱਕ ਲੰਬਾ ਸਮਾਂ ਲੱਗਾ, ਲੇਕਿਨ ਹੋਸ਼ ਆਇਆ ਔਰ ਉਸ ਤੋਂ ਬਾਅਦ ਪੰਜਾਬੀ ਦੇ ਮੁੱਦੇ ਤੇ ਕੰਮ ਕਰਨਾ ਸ਼ੁਰੂ ਕੀਤਾ। ਮੇਰੇ ਨਜ਼ਦੀਕ ਕਿਸੇ ਵੀ ਇਨਸਾਨ ਦੀ ਜਿਹੜੀ ਮਿੱਟੀ ਹੁੰਦੀ ਹੈ, ਜਿੱਥੇ ਉਹ ਪੈਦਾ ਹੁੰਦਾ ਹੈ, ਕੁਦਰਤ ਫਿਤਰਤ ਉਹਨੂੰ ਉੱਥੇ ਪੈਦਾ ਕਰ ਰਹੀ ਹੁੰਦੀ, ਉਹ ਆਪਣੇ ਇਖਤਿਆਰ ਨਾਲ ਪੈਦਾ ਨਹੀਂ ਹੁੰਦਾ। ਅਗਰ ਆਪਣੇ ਇਖਤਿਆਰ ਨਾਲ ਪੈਦਾ ਹੁੰਦਾ ਤੇ ਸ਼ਾਇਦ ਸਾਰੀ ਦੁਨੀਆ ਪੰਜਾਬ ਦੇ ਵਿੱਚ ਪੈਦਾ ਹੋਣਾ ਪਸੰਦ ਕਰਦੀ, ਸ਼ਾਇਦ ਸਾਰੀ ਦੁਨੀਆ ਅਮਰੀਕਾ ਦੇ ਅੰਦਰ ਪੈਦਾ ਹੋਣਾ ਪਸੰਦ ਕਰਦੀ ਜਾਂ ਕਿਸੇ ਹੋਰ ਮੁਲਕ ਦੇ ਅੰਦਰ। ਸੋ ਜਿਹੜਾ ਸ਼ਖਸ ਜਿੱਥੇ ਪੈਦਾ ਹੁੰਦਾ ਹੈ ਉਹਦੇ ਵਾਸਤੇ ਉਹ ਕੰਟਰੀ, ਉਹ ਮਿੱਟੀ, ਉਹ ਬੜੀ ਅਜ਼ੀਜ਼ ਹੁੰਦੀ ਹੈ। ਹੋਣਾ ਵੀ ਚਾਹੀਦਾ, ਇੱਕ ਫਿਤਰੀ ਅਸੂਲ ਹੈ ਦੁਨੀਆ ਦਾ। ਮੈਂ ਜਿੱਥੇ ਪੈਦਾ ਹੋਵਾਂਗਾ ਮੈਨੂੰ ਉੱਥੋਂ ਦੇ ਪੌਦੇ, ਮੈਨੂੰ ਉੱਥੋਂ ਦੇ ਫਸਲਾਂ, ਉੱਥੋਂ ਦੇ ਲੋਕ ਉਹ ਮੇਰੇ ਆਪਣੇ ਹੋਣਗੇ, ਮੈਨੂੰ ਪਿਆਰੇ ਹੋਣਗੇ। ਉਹਨਾਂ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਬਿਮਾਰ ਕਰ ਰਹੀਆਂ ਹਨ ਜਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ, ਮੈਂ ਉਹਨਾਂ 'ਤੇ ਲਾਜ਼ਮੀ ਬੋਲਾਂਗਾ। ਮੈਂ ਨਹੀਂ ਬੋਲਾਂਗਾ, ਕਿਸੇ ਵੀ ਖਿੱਤੇ ਦਾ ਸ਼ਖਸ ਆਪਣੇ ਲੋਕਾਂ ਵਾਸਤੇ ਬੋਲੇਗਾ, ਆਪਣੀ ਬੋਲੀ ਵਾਸਤੇ ਬੋਲੇਗਾ, ਆਪਣੀ ਧਰਤੀ ਵਾਸਤੇ ਬੋਲੇਗਾ, ਮਿੱਟੀ ਵਾਸਤੇ ਬੋਲੇਗਾ। ਸੋ ਇਹੀ ਸਾਰਾ ਕੁਝ ਹੋ ਰਿਹਾ ਹੈ ਪਿਛਲੇ 10 ਸਾਲ ਤੋਂ। ਪਿਛਲੇ ਦਿਨੋਂ ਮੈਂ ਇੱਕ ਵੀਡੀਓ ਦਿੱਤੀ, ਪੰਜਾਬ ਦੇ ਜਿਹੜੇ ਮੇਜਰ ਇਸ਼ੂਜ਼ ਹਨ ਜਾਂ ਪੰਜਾਬ ਦੇ ਵੱਡੇ ਮਸਲੇ ਕਿਹੜੇ ਹਨ। ਸੋ ਉਹਦੇ ਵਿੱਚ ਇਹ ਡਿਸਕਸ ਹੋਇਆ ਕਿ ਪੰਜਾਬੀ ਬੋਲੀ ਇੱਕ ਵੱਡਾ ਇਸ਼ੂ ਹੈ, ਫਿਰ ਪੰਜਾਬ ਦੀ ਵੰਡਾਂ ਜਿਵੇਂ ਕੀਤੀਆਂ ਗਈਆਂ ਉਹ ਇੱਕ ਵੱਡਾ ਇਸ਼ੂ ਹੈ, ਉਹਦੇ ਨਾਲ ਆਉਣ ਵਾਲੇ ਵੇਲੇ ਇੱਥੋਂ ਜਿਹੜੇ ਪਾਣੀਆਂ ਦੇ ਮਸਲੇ ਹਨ ਉਹ ਵੀ ਇੱਕ ਵੱਡਾ ਇਸ਼ੂ ਹੈ, ਜਿਹਦੇ 'ਤੇ ਬਹੁਤ ਸਖਤ ਕਮੈਂਟ ਇੱਕ ਦੋਸਤ ਦਾ ਆਇਆ ਔਰ ਯਕੀਨਨ ਉਹ ਦੋਸਤ ਪੰਜਾਬ ਤੋਂ ਹੀ ਹੈ। ਉਹਨਾਂ ਨੇ ਲਿਖਿਆ ਸੀ ਕਿ ਇਸ ਡਰਟੀ ਟਾਪਿਕ ਤੋਂ ਹਟ ਕੇ ਗੱਲ ਕਰੋ, ਇਹ ਤਾਸਬ ਹੈ। ਮੈਨੂੰ ਹੈਰਾਨੀ ਹੋਈ ਕਿ ਇੱਕ ਸ਼ਖਸ ਪੰਜਾਬ ਦੇ ਰਹਿਣ ਵਾਲਾ, ਚਲੋ ਪੰਜਾਬ ਦੇ ਰਹਿਣ ਵਾਲਾ ਨਹੀਂ, ਪਾਕਿਸਤਾਨ ਦੇ ਕਿਸੇ ਹੋਰ ਖਿੱਤੇ ਦੇ ਰਹਿਣ ਵਾਲਾ ਹੋਏਗਾ, ਉਹਨੂੰ ਪੰਜਾਬ ਦੀ ਗੱਲ ਇੱਕ ਡਰਟੀ ਟਾਪਿਕ ਲੱਗਦੀ ਹੈ। ਉਸ ਕੌਮ ਦੀ ਗੱਲ ਜਿਨ੍ਹਾਂ ਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਹੈ, ਉਸ ਤਾਰੀਖ ਦੇ ਅੰਦਰ ਦਰਜਨਾਂ ਲੋਕ ਐਸੇ ਹਨ ਜਿਹੜੇ ਪੂਰੀ ਦੁਨੀਆ ਦਾ ਫਖਰ ਹਨ। ਉਸ ਤਾਰੀਖ ਦੀ ਗੱਲ ਜਿਹੜੀ ਪੰਜਾਬ ਤੋਂ ਦੁਨੀਆ ਐਜੂਕੇਸ਼ਨ ਲੈਂਦੀ ਹੈ, ਉਸ ਤਾਰੀਖ ਦੀ ਗੱਲ ਜਿਹੜੀ ਪੰਜਾਬ ਤੋਂ ਦੁਨੀਆ ਸਿੱਖਦੀ ਹੈ, ਔਰ ਅੱਜ ਜੋ ਪੰਜਾਬ ਦਾ ਹਾਲ ਹੈ, ਅਗਰ ਉਸ ਨੂੰ ਕੰਪੈਰੀਜ਼ਨ ਕੀਤਾ ਜਾਏਗਾ ਤਾਂ ਕਿਆ ਡਰਟੀ ਟਾਪਿਕ ਹੋਏਗਾ? ਇਹ ਹਰਗਜ਼ ਡਰਟੀ ਟਾਪਿਕ ਨਹੀਂ ਹੈ। ਸੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਇਸ਼ੂਜ਼ ਕੀ ਹੈ। ਸੋ ਅੱਜ ਇੱਕ ਵਾਰੀ ਹੋਰ ਖੁੱਲ੍ਹ ਕੇ ਦੱਸ ਦਈਏ ਕਿ ਬੋਲੀ ਤੁਹਾਡਾ ਸਭ ਤੋਂ ਵੱਡਾ ਇਸ਼ੂ ਹੈ। ਬੋਲੀ ਦੇ ਅੰਦਰ ਤੁਹਾਡਾ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਬੋਲਣਾ ਹੈ, ਬੋਲੀ ਦੇ ਅੰਦਰ ਪੂਰੀ ਤੁਹਾਡੀ ਇਨਸਾਨੀ ਤਾਰੀਖ, ਤੁਹਾਡੀ ਤਹਿਜ਼ੀਬ ਉਸ ਬੋਲੀ ਦੇ ਅੰਦਰ ਉਹਦੇ ਅੰਦਰ ਮੌਜੂਦ ਹੁੰਦੀ ਹੈ। ਗੈਰ ਬੋਲੀ ਕਦੇ ਵੀ ਤੁਹਾਡਾ ਅਸਲ ਚਿਹਰਾ ਉਹ ਨਹੀਂ ਦਿਖਾ ਸਕਦੀ। ਅਗਰ ਗੈਰ ਬੋਲੀ ਰਾਹੀਂ ਅਸਲ ਪੰਜਾਬ ਦਾ ਚਿਹਰਾ ਵਿਖਾਇਆ ਜਾਂਦਾ ਤੇ ਪਿਛਲੇ 76 ਸਾਲਾਂ ਦੇ ਵਿੱਚ, ਜਾਂ ਕਿ ਅਗਰ ਉਸ ਤੋਂ ਪਾਰਟੀਸ਼ਨ ਤੋਂ ਪਹਿਲੇ ਚਲੇ ਜਾਈਏ ਤਾਂ ਕੋਈ ਪੌਣੇ 200 ਸਾਲਾਂ ਦੇ ਇਸ ਟਾਈਮ ਪੀਰੀਅਡ ਦੇ ਵਿੱਚ ਉਰਦੂ ਵੀ ਪੰਜਾਬ ਦਾ ਉਹ ਬਿਆਨੀਆਂ ਸਾਡੇ ਸਾਹਮਣੇ ਲੈ ਆਂਦੀ ਜਿਹੜਾ ਪੰਜਾਬ ਦਾ ਅਸਲ ਚਿਹਰਾ ਹੈ। ਕਦੀ ਹੜੱਪਾ ਡਿਸਕਸ ਨਹੀਂ ਹੋਇਆ, ਕਦੀ ਹੜੱਪੀਅਨ ਸਿਵਲਾਈਜੇਸ਼ਨ, ਇੰਡਸ ਸਿਵਲਾਈਜੇਸ਼ਨ, ਕਦੀ ਟੈਕਸਲਾ, ਕਦੀ ਅਸ਼ੋਕਾ, ਕਦੀ ਮਹਾਰਾਜਾ ਰਣਜੀਤ ਸਿੰਘ, ਕਦੀ ਦੁੱਲਾ ਭੱਟੀ, ਕਦੀ ਬਾਬਾ ਫਰੀਦ, ਬੁੱਲੇ ਸ਼ਾਹ, ਡਾਕਟਰ ਅਬਦੁਲ ਸਲਾਮ, ਹੋਰ ਤੁਸੀਂ ਕਿੰਨੇ ਨਾਮ ਗਿਣੋਗੇ। ਇਹ ਡਿਸਕਸ ਨਹੀਂ ਹੁੰਦੇ। ਕਿਸ ਲਈ ਡਿਸਕਸ ਨਹੀਂ ਹੁੰਦੇ? ਕਿ ਇਹ ਉਸ ਜ਼ਬਾਨ ਨੂੰ ਵਾਰਾ ਨਹੀਂ ਖਾਂਦਾ। ਪੰਜਾਬੀ ਨੂੰ ਅਗਰ ਅੱਜ ਵੀ ਤੁਸੀਂ ਪੜ੍ਹਾ ਦਿਓ, ਅੱਜ ਵੀ ਸਕੂਲਾਂ ਦੇ ਵਿੱਚ ਤੁਸੀਂ ਲੈ ਆਓ, ਕਾਲਜਾਂ ਦੇ ਵਿੱਚ ਲੈ ਆਓ, ਤੇ ਉਹਦੇ ਅੰਦਰ ਯਕੀਨਨ ਪੰਜਾਬੀ ਜ਼ਬਾਨ ਦੇ ਅੰਦਰ ਪੰਜਾਬ ਡਿਸਕਸ ਹੋਏਗਾ, ਉਹਦੇ ਅੰਦਰ ਪੁਰਤਗਾਲ ਡਿਸਕਸ ਨਹੀਂ ਹੋਏਗਾ। ਸੋ ਸਭ ਤੋਂ ਵੱਡਾ ਮਸਲਾ ਅੱਜ ਵੀ ਪੰਜਾਬੀ ਲੈਂਗੁਏਜ ਹੈ। ਪੰਜਾਬੀ ਆਪਣੇ ਹੀ ਘਰ ਦੇ ਵਿੱਚ, ਆਪਣੇ ਹੀ ਦੇਸ਼ 'ਤੇ ਉਸ ਨੂੰ ਦੇਸ਼ ਨਿਕਾਲਾ ਮਿਲਿਆ ਹੋਇਆ ਹੈ। ਦੂਸਰਾ ਜਿਹੜਾ ਇੱਕ ਸਭ ਤੋਂ ਵੱਡਾ ਪੰਜਾਬ ਦੀ ਵੰਡ ਦਾ ਮਸਲਾ ਹੈ, 1906 ਤੋਂ ਜਿਹੜੀ ਪੰਜਾਬ ਦੀ ਵੰਡ ਸ਼ੁਰੂ ਹੋਈ ਹੈ, ਕਿੰਨੀ ਕੁ ਵਾਰੀ ਪੰਜਾਬ ਦੀ ਵੰਡ ਹੋ ਗਈ ਹੈ। ਹੁਣ ਤਾਂ ਅਗਸਤ ਤੱਕ ਸਟਾਰਟ ਹੋ ਰਹੀ ਹੈ ਔਰ ਅਗਸਤ ਲੋਕਾਂ ਨੂੰ ਕਹਿਣ ਦੇ ਮੁਤਾਬਿਕ ਤੇ ਆਜ਼ਾਦੀਆਂ ਦਾ ਮਹੀਨਾ ਹੈ, ਲੇਕਿਨ ਇਹਨਾਂ ਆਜ਼ਾਦੀਆਂ ਸਾਨੂੰ ਕੀ ਦਿੱਤਾ? ਜਿਨ੍ਹਾਂ ਨਜ਼ਰੀਆਤ 'ਤੇ ਇਹ ਆਜ਼ਾਦੀਆਂ ਲਈਆਂ ਗਈਆਂ ਉਹਦੇ ਅੰਦਰ ਕਿੰਨਾ ਝੂਠ ਸੀ, ਕਿੰਨਾ ਸੱਚ ਸੀ, ਉਹਦਾ ਸਾਰਾ ਨਿਤਾਰਾ ਹੋ ਚੁੱਕਾ ਹੈ। ਔਰ ਕੱਲ੍ਹ ਨੂੰ ਬਰਬਾਦ ਹੁੰਦਾ ਪੰਜਾਬ, ਰੇਗਿਸਤਾਨ ਹੁੰਦਾ ਪੰਜਾਬ। ਹੋਣਾ ਤਾਂ ਇਹ ਚਾਹੀਦਾ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਇਹ ਇੱਥੋਂ ਦੀ ਖੁਸ਼ਹਾਲੀ ਬਣੇ, ਲੇਕਿਨ ਪੰਜਾਬ ਦੀ ਜ਼ਿੰਦਗੀ ਵੀ ਅਜੀਬ ਹੈ ਕਿ ਇਹ 3-4 ਮਹੀਨੇ ਡੁੱਬਦਾ ਹੈ ਔਰ ਉਸ ਤੋਂ ਬਾਅਦ ਇਹ ਸੁੱਕਾ ਤੇ ਤਸ ਦੇ ਨਾਲੇ ਮਰਦਾ ਹੈ। ਪੰਜਾਬ ਆਉਣ ਵਾਲੇ ਕੋਈ 50 ਸਾਲਾਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਬਦਲ ਰਿਹਾ ਹੈ, ਲੇਕਿਨ ਇਸ 'ਤੇ ਅਗਰ ਗੱਲ ਕਰੀਏ ਤਾਂ ਉਹ ਤਸੱਬ ਹੋਏਗਾ। ਪੰਜਾਬ ਦਾ ਐਜੂਕੇਸ਼ਨ ਸਿਸਟਮ ਉਹ ਬਰਬਾਦ ਹਾਲ ਹੈ। ਇਸ ਐਜੂਕੇਸ਼ਨ ਸਿਸਟਮ ਦੇ ਅੰਦਰ ਕੀ ਕੁਝ ਪੜ੍ਹਾਇਆ ਜਾ ਰਿਹਾ ਹੈ? ਫਜ਼ੂਲ ਹੈ, ਕਚਰਾ ਹੈ।
ਉਸ ਐਜੂਕੇਸ਼ਨ ਸਿਸਟਮ ਤੁਸੀਂ ਦੁਨੀਆ ਦੇ ਐਜੂਕੇਸ਼ਨ ਸਿਸਟਮ ਦੇ ਨਾਲ ਮੀਟ ਕਰੋਗੇ ਤੇ ਤੁਹਾਨੂੰ ਪਤਾ ਚੱਲੇਗਾ। ਤੁਸੀਂ ਕਿਤੇ ਹੋਰ ਨਾ ਜਾਓ, ਇੰਡੀਆ ਦੇ ਐਜੂਕੇਸ਼ਨ ਸਿਸਟਮ ਦੇ ਨਾਲ ਤੁਸੀਂ ਉਸ ਨੂੰ ਉਹਦਾ ਕੰਪੈਰੀਜ਼ਨ ਕਰ ਲਓ ਤੇ ਕੀ ਦੇ ਰਹੀ ਹੈ ਇਹਨਾਂ ਬੱਚਿਆਂ ਨੂੰ। ਸੋ ਇਹਨਾਂ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ। ਇਹ ਟਾਪਿਕ ਜ਼ਰੂਰੀ ਹਨ, ਇਹ ਡਰਟੀ ਟਾਪਿਕ ਨਹੀਂ ਹਨ, ਇਹ ਇਨਸਾਨੀ ਟਾਪਿਕ ਹਨ। ਔਰ ਜਦੋਂ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਸਿੰਧ ਦੀ ਕਰਦੇ ਹੋ, ਬਲੋਚਿਸਤਾਨ ਦੀ ਕਰਦੇ ਹੋ ਜਾਂ ਸੂਬਾ ਸਰਹੱਦ ਦੀ ਗੱਲ ਕਰਦੇ ਹੋ, ਤੇ ਇਹ ਇਨਸਾਨੀ ਆਬਾਦੀਆਂ ਹਜ਼ਾਰਾਂ ਸਾਲਾਂ ਦੀ ਇੱਥੇ ਆਬਾਦ ਹਨ, ਇਹਨਾਂ ਦੀ ਇੱਕ ਤਾਰੀਖ ਹੈ। ਸੋ ਇਸ ਤਾਰੀਖ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਲੱਭ ਸਕਦਾ ਹੈ, ਨਾ ਕਿ ਤੁਹਾਡੀ ਕੋਈ ਤਾਰੀਖ ਗਵਾ ਸਕਦੀ ਹੈ। ਮੈਂ ਪਾਕਿਸਤਾਨੀ ਹਾਂ, ਪਾਕਿਸਤਾਨ ਦੇ ਵਿੱਚ ਮੈਂ ਜੰਮਿਆ, ਸੋ ਮੈਨੂੰ ਪਾਕਿਸਤਾਨ ਨਾਲ ਪਿਆਰ ਹੋਏਗਾ। ਵੰਡੇ ਹੋਏ ਪੰਜਾਬ ਦਾ ਜਿਹੜਾ ਪੰਜਾਬ ਦਾ ਇੰਡੀਅਨ ਪੰਜਾਬ ਦਾ ਹਿੱਸਾ ਹੈ, ਉਹਨੂੰ ਇੰਡੀਆ ਦੇ ਨਾਲ ਪਿਆਰ ਹੋਏਗਾ। ਸੋ ਇਹ ਚੀਜ਼ਾਂ ਬਾਅਦ ਦੇ ਵਿੱਚ ਬਣ ਰਹੀਆਂ ਨੇ। ਪਹਿਲੇ ਜਿਹੜੀ ਸਾਡੀ ਹਜ਼ਾਰਾਂ ਸਾਲ ਦੀ ਤਾਰੀਖ ਹੈ ਉਹ ਤਾਂ ਪੰਜਾਬ ਦੀ ਹੈ। ਪਾਕਿਸਤਾਨ ਦੀ ਜ਼ਿੰਦਗੀ 76 ਸਾਲਾਂ ਦੀ ਹੈ। ਸੋ ਅਸੀਂ ਪਾਕਿਸਤਾਨ ਦਾ ਜਿੱਥੇ ਅਸੀਂ ਜ਼ਿਕਰ ਕਰਦੇ ਹਾਂ ਉੱਥੇ ਪੰਜਾਬ ਦਾ ਕਿਉਂ ਨਾ ਕਰੀਏ, ਜਿਹਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਹੈ। ਔਰ ਪਾਕਿਸਤਾਨ ਦੇ ਅੰਦਰ ਪੰਜਾਬ ਹੈ, ਪੰਜਾਬ ਦੇ ਅੰਦਰ ਪਾਕਿਸਤਾਨ ਹੈ। ਇਹ ਕੋਈ ਇਸ ਤੋਂ ਹਟ ਕੇ ਨਹੀਂ ਹੈ। ਇਸੇ ਤਰੀਕੇ ਦੇ ਨਾਲ ਅਸੀਂ ਅਗਰ ਇੰਡੀਆ ਲਵੀਏ ਤੇ ਇੰਡੀਆ ਪੰਜਾਬ ਦੇ ਅੰਦਰ ਹੈ, ਪੰਜਾਬ ਦੇ ਅੰਦਰ ਇੰਡੀਆ ਹੈ। ਇਹ ਦੋਨੋਂ ਕੰਟਰੀਜ਼ ਪੰਜਾਬ ਦੇ ਅੰਦਰ ਸਾਹਾਂ ਲੈ ਰਹੇ ਹਨ, ਪੰਜਾਬ ਇਹਨਾਂ ਦੇ ਅੰਦਰ ਸਾਹਾਂ ਲੈ ਰਹੀ ਹੈ। ਇਹਨੂੰ ਵੰਡ ਕੇ ਜੋ ਖੇਡਾਂ ਖੇਡੀਆਂ ਗਈਆਂ ਹਨ, ਇਹਨਾਂ ਨੂੰ ਸਮਝਣ ਦੀ ਲੋੜ ਹੈ। ਔਰ ਅਗਰ ਸਮਝਣ ਦੀ ਲੋੜ ਨਹੀਂ ਹੈ ਤੇ ਜਾਣਨ ਦੀ ਲੋੜ ਹੈ ਕਿ ਸਾਡੇ ਇਸ਼ੂਜ਼ ਕਿਹੜੇ ਹਨ। ਉਹਨਾਂ ਇਸ਼ੂਜ਼ ਨੂੰ ਜਦੋਂ ਤੱਕ ਅਸੀਂ ਰਿਜ਼ਾਲਵ ਨਹੀਂ ਕਰਦੇ, ਅਸੀਂ ਕਦੇ ਅੱਗੇ ਨਹੀਂ ਵੱਧ ਸਕਦੇ। ਔਰ ਅੱਗੇ ਵਧਣਾ ਹਰ ਇਨਸਾਨੀ ਤਹਿਜ਼ੀਬ ਦਾ ਹੱਕ ਹੈ, ਹਰ ਕੌਮ ਦਾ ਹੱਕ ਹੈ। ਇਹਦੇ ਤੋਂ ਕੌਣ ਰੋਕ ਸਕਦਾ ਹੈ। ਸੋ ਇਹ ਬੇਹੂਦਗੀ ਫੈਲਾਉਣਾ ਬੰਦ ਕਰੋ। ਅਗਰ ਤੁਸੀਂ 5 ਪੜ੍ਹੇ ਹੋਏ ਹੋ, ਤੁਸੀਂ 10 ਪੜ੍ਹੇ ਹੋਏ ਹੋ, ਤੇ ਉਹਦਾ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕਮੈਂਟਸ ਤੋਂ ਪਤਾ ਲੱਗੇ ਕਿ ਤੁਸੀਂ ਕੀ ਬੇਹੂਦਗੀ ਖਿਲਾ ਰਹੇ ਹੋ। ਤੁਹਾਡਾ ਪਿੱਛੇ ਜਿਹੜਾ ਐਜੂਕੇਸ਼ਨ ਕੈਰੀਅਰ ਹੈ ਉਹ ਦੱਸ ਰਿਹਾ ਹੁੰਦਾ ਹੈ ਕਿ ਇਸ ਦੇ ਅੰਦਰ ਕਿਤਨਾ ਮੁਤਾਲਾ ਪਾਕਿਸਤਾਨ ਦੇ ਅੰਦਰ ਛਲਕ ਰਿਹਾ ਹੈ। ਇਹਦੇ ਅੰਦਰ ਜਿਹੜੀ ਪੰਜਾਬ ਦੀ ਤਾਰੀਖ ਹੈ ਉਹ ਤਾਂ ਤੁਸੀਂ ਪੜ੍ਹਦੇ ਹੀ ਨਹੀਂ। ਉਸ ਤਹਿਜ਼ੀਬ ਨੂੰ ਪੜ੍ਹੋ, ਉਸ ਨੂੰ ਜਾਣੋ, ਤੇ ਫਿਰ ਤੁਹਾਨੂੰ ਇਹ ਕਮੈਂਟ ਕਰਨ ਦੀ ਲੋੜ ਨਹੀਂ ਰਹੇਗੀ।